ਟਰੰਪ ਹੁਣੀ ਜਿਹੜੇ ਐਡਮਿਨਿਸਟ੍ਰੇਸ਼ਨ ਆ ਉਹ ਇਸ ਟਾਈਮ ਕਹਿੰਦੇ ਤਿਆਰੀ ਦੇ ਵਿੱਚ ਆ। ਜਿਹੜੀ ਉਹਨਾਂ ਨੇ ਗੱਲ ਆਖੀ ਸੀਗੀ ਵੀ ਜਿਹੜਾ ਟੈਂਪਰੇਰੀ ਲੀਗਲ ਸਟੇਟਸ ਉਹਨਾਂ ਮਾਈਗ੍ਰੈਂਟਸ ਨੂੰ ਦਿੱਤਾ ਸੀਗਾ ਜਿਹੜੇ ਯੂਐਸ ਦੇ ਵਿੱਚ ਲੀਗਲੀ ਆਏ ਹੋਏ ਸੀ, ਕਿਊਬਾ, ਹੇਟੀ, ਨਿਕਾਰਾਗੁਆ, ਵੈਨੇਜ਼ੁਏਲਾ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਵਿੱਚ ਇੰਟਰਨਲ ਗਵਰਨਮੈਂਟ ਡਾਕੂਮੈਂਟਸ ਤੋਂ ਇਹ ਪਤਾ ਲੱਗਾ ਵੀ ਇੱਕ ਪ੍ਰਪੋਜ਼ਲ ਬਣਾਇਆ ਗਿਆ ਆ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ, ਡਿਪਾਰਟਮੈਂਟ ਦੇ ਦੁਆਰਾ, ਜਿਸ ਦੇ ਵਿੱਚ ਕਹਿੰਦੇ ਵੀ ਇਹ 5,30,000 ਕਿਊਬਨਸ, ਹੇਸ਼ੀਅਨਸ, ਨਿਕਾਰਾਗੁਅਨਸ ਤੇ ਵੈਨੇਜ਼ੁਏਲਨਸ ਉਹਨਾਂ ਨੂੰ ਜਿਹੜੇ ਆਏ ਸੀਗੇ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲਿਆ ਜਾ ਸਕਦਾ। ਉਹਨਾਂ ਦਾ ਲੀਗਲ ਸਟੇਟਸ ਜਿਹੜਾ ਆ ਉਹ ਵਾਪਸ ਲੈਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ 500,000 ਜਿਹੜੀ ਪਾਪੂਲੇਸ਼ਨ ਆ ਯੂਐਸ ਦੇ ਵਿੱਚ, ਜਿਨ੍ਹਾਂ ਨੇ ਵੱਖ-ਵੱਖ ਜਿਹੜੇ ਇਨੀਸ਼ੀਏਟਿਵਸ ਦੇ ਤਹਿਤ ਯੂਐਸ 'ਚ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਵਿੱਚ ਅਪਲਾਈ ਕੀਤਾ ਸੀ, ਉਹਨਾਂ ਦੀ ਜਿਹੜੀ ਪਰੋਲ ਕਲਾਸੀਫਿਕੇਸ਼ਨ ਆ ਉਸ ਨੂੰ ਵਾਪਸ ਜਿਹੜਾ ਉਹ ਲਿਆ ਜਾ ਰਿਹਾ ਹੈਗਾ। ਸੋ ਉਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਦੀਆਂ ਤਾਕਤਾਂ ਦੇ ਵਿੱਚ ਵਾਧਾ ਇਸ ਤਰੀਕੇ ਨਾਲ ਕਰ ਦਿੱਤਾ ਸੀਗਾ। ਕਹਿੰਦੇ ਵੀ ਆਈਸ ਵਾਲੇ ਜਿਹੜੇ ਡੈਪੂਟੇਸ਼ਨ ਦੇ ਲਈ ਜਾ ਰਹੇ ਆ ਜਿੰਨੇ ਵੀ ਅਧਿਕਾਰੀ, ਉਹ ਐਕਸਪੈਡਾਈਟਡ ਫੈਸ਼ਨ ਦੇ ਨਾਲ ਕਈ ਕੇਸਾਂ ਦੇ ਵਿੱਚ ਲੋਕਾਂ ਨੂੰ ਵਾਪਸ ਛੱਡ ਸਕਦੇ ਹੈਗੇ ਆ। ਸੋ ਤੇ ਨਾਲ ਦੇ ਨਾਲ ਇਹਨਾਂ ਨੇ ਬਾਈਡਨ ਹੋਣਾ ਦੇ ਕਾਰਜਕਾਲ ਦੇ ਵਿੱਚ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਸੀ ਇਸ TPS ਡੈਜ਼ਿਗਨੇਸ਼ਨ ਵਾਲੇ ਲੋਕਾਂ ਨੂੰ, ਉਸ ਨੂੰ ਵੀ ਜਿਹੜਾ ਹੁਣ ਵਾਪਸ ਲੈਣ ਜਿਹੜਾ ਉਹ ਜਾ ਰਹੇ ਹੈਗੇ ਆ। CHNV ਕਰਕੇ ਇੱਕ ਜਿਹੜਾ ਪ੍ਰੋਗਰਾਮ ਸੀ ਉਹ ਹੁਣ ਵਾਪਸ ਜਿਹੜਾ ਉਹ ਲਿਆ ਜਾਊਗਾ। ਸੋ ਬਹੁਤ ਸਾਰੀਆਂ ਜਿਹੜੀਆਂ ਬਾਈਡਨ ਕਾਰਜਕਾਲ ਦੇ ਦੌਰਾਨ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਸੀ ਉਸ ਨੂੰ ਜਿਹੜਾ ਉਹ ਵਾਪਸ ਹੋਊਗਾ। ਉਧਰ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਇਮੀਗ੍ਰੇਸ਼ਨ ਅਰੈਸਟ ਹੋ ਰਹੀਆਂ ਆ, ਡਿਟੈਂਸ਼ਨ ਸਪੇਸ ਦੀ ਮੰਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਰਹੀ ਹੈਗੀ ਆ। ਕਹਿੰਦੇ ਵੀ ਟੌਮ ਹੂਮਨ ਨੇ ਇਹ ਕਿਹਾ, ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਗਿਟਮੋ ਵਿੱਚ ਤਾਂ ਬਣਾ ਹੀ ਰਹੇ ਆ, ਕਹਿੰਦੇ ਵੀ ਜਿੰਨਾ ਸਾਨੂੰ ਰੈਗੂਲਰ ਅਮਾਊਂਟ ਚਾਹੀਦਾ ਸੀਗਾ ਬੈਡਸ ਦਾ, ਉਹਦੇ ਨਾਲੋਂ ਹੁਣ ਡਬਲ ਅਮਾਊਂਟ ਜਿਹੜਾ ਉਹ ਚਾਹੀਦਾ, ਜਿਸ ਤਰੀਕੇ ਦੇ ਨਾਲ ਆਈਸ ਵਾਲੇ ਲੋਕਾਂ ਨੂੰ ਧੜਾ ਧੜ ਡਿਟੇਨ ਕਰ ਰਹੇ ਹੈਗੇ ਆ। ਕਹਿੰਦੇ ਵੀ 282 ਅਰੈਸਟ ਹੁੰਦੀਆਂ ਸੀ ਰੋਜ਼ਾਨਾ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ। ਸਤੰਬਰ 2024 ਦਾ ਜਿਹੜਾ ਆંકੜਾ ਸੀਗਾ, ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਇਹ ਵੱਧ ਕੇ 791 ਡੇਲੀ ਦੇ ਉੱਤੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ। ਤੇ ਟੌਮ ਹੂਮਨ ਤੇ ਡੋਨਲਡ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਇਹ ਤਾਂ ਅਜੇ ਸ਼ੁਰੂਆਤ ਆ, ਇਹ ਆંકੜਾ ਅਜੇ ਹੋਰ ਵੀ ਜ਼ਿਆਦਾ ਵਧੇਗਾ।